ਆਊਜ਼ ਬਿਲਲਾਹਿ ਮਿਨਸ਼ ਸ਼ੈਤਾਨ ਰਜੀਮ ਬਿਸਮਿल्लाह रहमान रहीम। जी आए ਨੂੰ ਪੰਜਾਬੀ ਤਬਸਰੇ 'ਚ ਅੱਜ ਸਾਡੇ ਨਾਲ ਫਖਰ ਗੁੱਜਰ ਸਾਹਿਬ ਨੇ ਅਤੇ ਇਹਨਾਂ ਨਾਲ ਗੱਪਸ਼ਪ ਲਾਵਾਂਗੇ। ਅਤੇ ਸਪੈਸ਼ਲੀ ਇਹਨਾਂ ਦੇ ਗੁੱਜਰਾਂ ਦੇ ਇੱਕ ਤੂਫਾਨ ਗੁਜ਼ਰਿਆ ਇੱਕ, ਉਹ ਵੀ ਗੋਹੇ ਦੀ ਮੱਧ ਦੇ ਵਿੱਚ ਟੈਕਸ ਲੱਗਣਾ ਸੀ ਇਹਨਾਂ 'ਤੇ। ਅਤੇ अस्सलाम वालेकुम रहमतुल्लाहि व बरकातहू। ਕੀ ਹਾਲ ਹੈ ਫਖਰ ਭਾਈ? वालेकुम अस्सलाम। ਸੁਣਾਓ ਕੈਸਾ ਤੂਫਾਨ ਗੁਜ਼ਰਿਆ ਜੇ ਅਤੇ ਬਚਤ ਹੋਈ ਜੇ ਕਿ ਅਜੇ ਵੀ ਖਤਰਾ ਕੋਈ? सर खतरा कोई जी। नहीं, ना ही अगे सी ना ही होने। ਉਹਦੀ ਵਜ੍ਹਾ ਹੈ ਕਿ ਜੇ ਤੇ ਉਹ ਲੱਗਣਾ ਤੇ ਫਿਰ ਲੱਗ ਜਾਣਾ। ਬਿਲਕੁਲ। ਤੇ ਜੇ ਇਹ ਲੱਗ ਗਿਆ ਨਾ, ਜੇ ਫਸ ਗੁਜ਼ਰ ਗਏ ਤੇ ਬਚਦੀ ਹੋਰ ਵੀ ਕੋਈ ਕੌਮ ਨਹੀਂ ਨੇ। ਸਹੀ ਗੱਲ। ਫਿਰ ਤੁਹਾਡੇ ਸਾਹ ਲੈਣ ਤੇ ਵੀ ਟੈਕਸ ਲੱਗ ਜਾਣਾ। ਬਿਲਕੁਲ। ਬਾਕੀ ਮੈਨੂੰ ਸਮਝ ਨਹੀਂ ਆਈ ਕਿ ਇਹ ਮਸ਼ਵਰਾ ਕਿਹੜੇ ਸਿਆਣੇ ਨੇ ਦਿੱਤਾ। ਬਿਲਕੁਲ ਇਹ ਬਹੁਤ ਗਲਤ ਮਸ਼ਵਰਾ ਸੀ ਜਿਹਨੇ ਵੀ ਦਿੱਤਾ ਸੀ। ਉਹਦੀ ਵਜ੍ਹਾ ਹੈ ਕਿ ਸਾਨੂੰ ਤਾਂ ਵਾਰਾ ਹੀ ਨਹੀਂ ਖਾਂਦਾ। ਇੱਕ 30 ਰੁਪਏ ਦੇਣੇ ਨੇ, ਦੂਜਾ ਗੋਬਰ ਦੇਣਾ। ਉਹ ਬਿਲਕੁਲ ਉਸ ਬਲੈਕ ਗੋਲਡ ਹੈ। ਠੀਕ ਹੈ ਸਰ, ਉਹ ਗੋਲਡ ਨਾਲ ਵੀ ਅੱਗੇ, ਬਲੈਕ ਨਹੀਂ, ਉਹ ਗੋਲਡ ਨਾਲ ਵੀ ਚੀਜ਼ ਅੱਗੇ। ਸਾਡੇ ਕੋਲ ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਆਈ ਕਿ ਉਹ ਗੋਬਰ ਵੀ ਲੈ ਕੇ ਜਾ ਰਹੇ ਨੇ ਤੇ 30 ਰੁਪਏ ਵੀ ਲੈ ਕੇ ਜਾ ਰਹੇ ਨੇ। ਲੇਕਿਨ ਉਹਨਾਂ ਤੁਹਾਨੂੰ ਪੇ ਕਰਨਾ ਚਾਹੀਦਾ ਜੇ ਲੈਣਾ ਚਾਹੁੰਦੇ ਉਹਨਾਂ ਨੂੰ ਪੈਸੇ ਪੇ ਕਰਨੇ ਚਾਹੀਦੇ ਨੇ ਗੋਬਰ ਲੈਣ ਵਾਸਤੇ। ਜਿतना को मेरी इन्फॉर्मेशन है ये 18 ਤੋਂ 20,000 ਰੁਪਏ ਦੀ ਟਰਾਲੀ ਮਿਲਦੀ ਹੈ ਇਸ ਦੌਰ 'ਚ ਗੋਬਰ ਦੀ, ਜੇ ਕੋਈ ਲੈਣਾ ਚਾਹੇ ਤਾਂ ਜੀ ਵਿਦ ਲੇਬਰ ਐਂਡ ਟਰਾਲੀ ਐਵਰੀਥਿੰਗ। ਜੀ ਵੈਸੇ 10,000 ਦੀ ਹੋਣੀ ਹੈ ਪਲੱਸ ਸਰ ਕੈਰੇਜ ਚਾਰਜਿਸ ਐਂਡ ਐਵਰੀਥਿੰਗ 20,000 ਰੁਪਏ ਬਣ ਜਾਂਦਾ। ਉਹ ਸਰ ਗੱਲ ਹੈ ਕਿ ਤੁਸੀਂ ਹੁਣ ਸਾਡੇ ਕੋਲ ਪਿੰਡਾਂ ਥਾਵਾਂ ਤੇ ਜਾਓ ਨਾ ਤੁਸੀਂ ਜੀ, ਤੇ ਸਾਨੂੰ ਗੋਬਰ ਲੱਭਦਾ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਮੈਂ ਪਿੱਛੇ ਭਾਣਜਾ ਮੇਰਾ ਤਾਂ 2 ਸਾਲ ਪਹਿਲੇ ਦੀ ਗੱਲ ਹੈ, ਮੈਂ ਅੱਜ ਦੀ ਨਹੀਂ ਕਰ ਰਿਹਾ। ਸਾਡੇ ਕੋਲ ਆਪਣੇ ਜਾਨਵਰਾਂ ਦਾ ਵੀ ਗੋਬਰ ਹੁੰਦਾ। ਐਵਰੇਜ ਮਹੀਨੇ ਦੀ ਟਰਾਲੀ ਨਿਕਲ ਹੀ ਆਉਂਦੀ ਹੈ। ਵੈਰੀ ਗੁੱਡ। ਤੇ ਟਰਾਲੀ ਤੋਂ ਜ਼ਿਆਦਾ ਹੀ ਹੋਣਾ। ਹੁਣ ਉਹਨੂੰ ਮੈਂ ਕਿਹਾ ਯਾਰ ਤੂੰ ਇਸ ਤਰ੍ਹਾਂ ਕਰਕੇ ਗੋਬਰ ਪਾ ਨਾ ਜ਼ਮੀਨ ਸਾਰੀ ਵਿੱਚ। ਕਹਿੰਦਾ ਮੈਂ ਪਤਾ ਕਰਨਾ ਜੇ ਕਿਰਿਓ ਲੱਭਦਾ ਤੇ। ਹੁਣ ਇਸ ਚੀਜ਼ ਤੇ ਗੌਰ ਕਰਿਓ, ਜੇ ਕਿਰਿਓ ਲੱਭਦਾ। ਬਿਲਕੁਲ ਬਿਲਕੁਲ ਸਹੀ ਕਹਿ ਰਿਹਾ। ਅੱਛਾ, ਉਹਨੇ ਪਤਾ ਕੀਤਾ, ਕੋਈ ਡੇਅਰੀ ਫਾਰਮ ਵਾਲੇ ਸੀ, ਉਹਨਾਂ ਕਿਹਾ ਜੀ ਅਸੀਂ ਤੁਹਾਨੂੰ ਦੇ ਦਿਆਂਗੇ। ਓਕੇ। 9,000 ਰੁਪਏ ਦੀ ਟਰਾਲੀ। ਠੀਕ ਹੈ। ਇਹ 2 ਸਾਲ ਪਹਿਲੇ ਦੀ ਗੱਲ ਹੈ। ਠੀਕ ਹੈ। 9,000 ਦੀ ਟਰਾਲੀ ਤੋਂ ਮਤਲਬ ਹੈ ਸਿਰਫ ਗੋਬਰ ਦੀ ਟਰਾਲੀ ਤੁਸੀਂ ਉਹਨਾਂ ਕੋਲ ਜਾ ਕੇ ਭਰਨੀ ਹੈ, ਟਰਾਲੀ ਆਪਣੀ ਲੈ ਕੇ ਜਾਣੀ ਹੈ। ਉਹ ਤੁਹਾਡਾ ਕਹਿ ਰਿਹਾ ਜੀ ਤੁਹਾਡੇ ਸਿਰ ਹੈ ਜੀ ਗੋਬਰ ਦਾ 9,000 ਰੁਪਇਆ ਪਲੱਸ 5,000 ਰੁਪਇਆ ਉਸ ਟਾਈਮ ਦੇ ਵਿੱਚ ਟਰਾਲੀ ਦਾ ਸੀ ਜਦੋਂ 150 ਰੁਪਏ ਲੀਟਰ ਡੀਜ਼ਲ ਸੀ। ਬਿਲਕੁਲ। ਉਸ ਚੀਜ਼ ਨੂੰ ਹੁਣ ਅਸੀਂ ਕੈਲਕੂਲੇਟ ਕਰਕੇ ਲਿਆਵੀਏ ਤਾਂ ਮੇਰਾ ਖਿਆਲ ਹੈ 20,000 ਤੋਂ ਉੱਤੇ ਦੀ ਗੱਲ ਹੈ ਜੀ, ਕਮ ਸੇ ਕਮ। ਹੁਣ 20,000 ਦੀ ਅਸੀਂ ਮੁੱਲ ਲੈ ਰਹੇ ਹਾਂ ਤੇ ਉਹ ਸਾਡੇ ਕੋਲ ਫ੍ਰੀ 'ਚ ਗੋਬਰ ਲੈ ਕੇ ਜਾ ਰਹੇ ਨੇ। ਸਹੀ ਗੱਲ ਹੈ। ਇਹ ਤਾਂ ਕੋਈ ਅਜੀਬ ਜੀ ਮੰਤਕ ਹੈ, ਕੋਈ ਸਮਝ ਨਹੀਂ ਆਈ। ਤੇ ਇਹ ਜਿੰਨੇ ਵੀ ਮਸ਼ਵਰਾ ਦਿੱਤਾ ਉਹਨੇ ਕੋਈ ਸੈਂਸੇਬਲ ਗੱਲ ਨਹੀਂ ਕੀਤੀ। ਹਾਂ, ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਹੋ ਸਕਦਾ ਪ੍ਰੋਬਲਮ ਹੋਏ। ਜਿਸ ਤਰ੍ਹਾਂ ਮੈਂ ਲਾਹੌਰ ਦੇ ਵਿੱਚ ਵੇਖਿਆ ਕਿ ਉੱਥੇ ਕਾਫੀ ਅਜੇ ਵੀ ਹੈ ਨੇ, ਸਾਡੇ ਸ਼ਹਿਰ ਦੇ ਵਿੱਚ ਵੀ ਹੈ ਨੇ, ਲੇਕਿਨ ਉਹਨਾਂ ਕੋਲ ਉਹ ਚੁਕਾ ਦਿੰਦੇ ਨੇ, ਉਹ ਬਾਹਰ ਵੇਚ ਛੱਡਦੇ ਨੇ, ਬਾਹਰੋਂ ਜ਼ਿਮੀਂਦਾਰ ਆ ਕੇ ਉਹਨਾਂ ਕੋਲ ਲੈ ਜਾਂਦੇ ਨੇ। ਉਹ ਤਾਂ ਇੱਕ ਠੀਕ ਹੈ, ਸੈਂਸ ਬਣਦੀ ਹੈ ਕਿ ਤੁਸੀਂ ਉਹਨਾਂ ਕੋਲ ਚੁੱਕ ਕੇ ਲੈ ਕੇ ਜਾ ਰਹੇ ਹੋ ਜਾਂ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਸੱਟਣ ਦੀ ਤੇ ਉਹ ਵੇਸਟ ਕਰਨਾ ਚਾਹ ਰਹੇ ਨੇ। ਉਹ ਤੁਸੀਂ ਨਾ ਵੀ ਰੌਲਾ ਪਾਓ ਤੇ ਉਹਨਾਂ ਨੂੰ ਜਾ ਕੇ ਗੱਲ ਕਰੋ ਤੇ ਉਹਨਾਂ ਚੁਕਾਣਾ ਹੀ ਹੈ। ਜੀ ਬਿਲਕੁਲ। ਇਹ ਸੁਥਰਾ ਪੰਜਾਬ ਵਾਲੇ ਉਹ ਗਰੀਬ ਪਿੱਟਦੇ ਨੇ ਪਏ ਜਿਹੜੇ ਮਜ਼ਦੂਰ ਨੇ ਕਿ ਸਾਨੂੰ 3-3 ਮਹੀਨੇ ਤਨਖਾਹ ਹੀ ਨਹੀਂ ਲੱਭੀ। ਤੇ ਸੁਥਰਾ ਪੰਜਾਬ ਦੇ ਚੱਕਰ 'ਚ ਉਹ ਤਨਖਾਹ ਪੂਰੀ ਕਰਨ ਲਏ ਨੇ। ਇਸ ਤਰ੍ਹਾਂ ਥੋੜ੍ਹੀ ਹੁੰਦਾ। ਹਾਲਾਂਕਿ ਮੈਂ ਤੁਹਾਡੀ ਗੱਲ ਟੋਕਣ ਹੁੰਦੀ ਹੈ ਕਿ ਜਿਤਨੇ ਲੋਕਾਂ ਦੇ ਬਿਜਲੀ ਦੇ ਬਿੱਲ ਉਹਦੇ 'ਚ ਗਾਲਬਨ ਹੈ ਪੈਸੇ ਲੱਗ ਕੇ ਆ ਰਹੇ ਨੇ ਆਲਰੇਡੀ। ਇਹ ਮੈਂ ਤੁਹਾਨੂੰ ਕਨਫਰਮ ਕਰਕੇ ਦਿਆਂਗਾ ਬਿੱਲ ਕਿਸੇ ਕੋਲ ਮੰਗਾ ਕੇ ਕਿ ਆਲਰੇਡੀ ਕੰਜ਼ਿਊਮਰ ਪੇ ਕਰ ਰਿਹਾ। ਜੇ ਤੁਹਾਡੇ ਘਰ ਦੇ ਕੋਲ ਸਫਾਈ ਹੋ ਰਹੀ ਹੈ ਨਾ ਜੀ, ਤੁਸੀਂ ਬਿੱਲ ਦੇ ਵਿੱਚ ਪੇ ਕਰ ਰਹੇ ਹੋ। ਇਹ ਨਹੀਂ ਕਿ ਗਵਰਨਮੈਂਟ ਨੇ ਉਹਨਾਂ ਨੂੰ ਆਪਣੀ ਫੰਡ 'ਚ ਦੇ ਸਫਾਈ ਕੋਈ ਨਹੀਂ ਹੋ ਰਹੀ। ਕੋਈ ਨਹੀਂ ਹੋ ਰਹੀ, ਸੜਕ ਤੋਂ ਲੰਘਦੇ ਨੇ ਬਸ। ਇਹ ਗਲਤ ਬਾਤ ਹੈ। ਸੜਕ ਤੋਂ ਉਹ ਲੰਘ ਜਾਂਦੇ ਨੇ, ਸਫਾਈ ਨਹੀਂ ਕਰਦੇ। ਬਿੱਲ ਜ਼ਰੂਰ ਆ ਰਿਹਾ ਹੋਏਗਾ, ਇਹ ਮੈਂ ਮੰਨਦਾ। ਇਸ 'ਚ ਕੋਈ ਸ਼ੱਕ ਨਹੀਂ ਹੈ। ਉਹਦੀ ਵਜ੍ਹਾ ਹੈ ਕਿ ਅਸੀਂ ਸਾਡੀ ਗਲੀ ਹੈ, ਅਸੀਂ ਆਪੂ ਸਫਾਈ ਕਰਾਉਂਦੇ ਹਾਂ, ਅਸੀਂ ਉਹਨਾਂ ਨੂੰ ਪੇ ਕਰ ਰਹੇ ਹਾਂ। ਬਿਲਕੁਲ। ਤੇ ਉਹ ਜਿਹੜਾ ਕੋਈ ਸਫਾਈ ਨਹੀਂ ਹੋ ਰਹੀ। ਹੁਣ ਬਿੱਲ ਤੇ ਮਸਜਿਦ ਦੇ ਮੀਟਰ ਹੈ ਜਿਹੜਾ, ਉਹਦੇ ਵਿੱਚ ਵੀ ਟੀਵੀ ਦਾ ਟੈਕਸ ਆਇਆ, ਹਾਲਾਂਕਿ ਕਿਸੇ ਮਸਜਿਦ 'ਚ ਟੀਵੀ ਤਾਂ ਕੋਈ ਨਹੀਂ। ਇਹ ਜਿਹੜੇ ਪਿੱਛੇ ਬੈਠੇ ਨੇ ਨਾ, ਉਹ ਪਤਾ ਨਹੀਂ ਕਿੱਥੇ ਬਹਿ ਕੇ, ਅਮਰੀਕਾ ਬਹਿ ਕੇ ਸੋਚ ਕੇ ਇਹਨਾਂ ਨੂੰ ਦੱਸਦੇ ਨੇ ਮੈਂ ਨਹੀਂ ਕਰ ਲਓ।
ਹਾਲਾਂਕਿ ਇਹਨਾਂ ਨੂੰ ਤਾਂ ਸ਼ੌਰ ਹੋਣਾ ਚਾਹੀਦਾ, ਮਸਜਿਦ 'ਚ ਟੀਵੀ ਨਹੀਂ, ਉਹਨੂੰ ਤਾਂ ਐਗਜ਼ੈਂਪਸ਼ਨ ਹੋਣੀ ਚਾਹੀਦੀ ਹੈ ਨਾ, ਉਹਨੂੰ ਤਾਂ ਛੂਟ ਦਿਓ। ਨਹੀਂ, ਉਹਦਾ ਤਰੀਕਾ ਹੈ, ਉਹ ਜਾ ਕੇ ਦੱਸਣਾ ਪੈਂਦਾ ਕਿ ਮਸਜਿਦ ਦੇ ਐਫੀਡੇਵਿਟ ਦੇਣਾ ਪੈਂਦਾ, ਸਟਾਂਪ ਦੇ ਦਿਓ ਲਿਖ ਕੇ ਕਿ ਸਾਡੇ ਕੋਲ ਨਹੀਂ ਹੈ, ਫਿਰ ਤੁਹਾਨੂੰ ਕੱਢ ਦੇਣੇ। ਉਹਦਾ ਮਸਜਿਦ ਨੂੰ ਦੱਸਣਾ ਪੈਂਦਾ। ਅੱਜ ਕੱਲ੍ਹ ਤਾਂ ਕੋਈ ਸ਼ਹਿਰ ਨਹੀਂ ਜੇ ਨਿਕਲ ਰਹੀ, ਪਤਾ ਨਹੀਂ, ਲੇਕਿਨ ਉਹ ਵਾਪਸ ਜਾ ਕੇ ਟਾਈਮ ਚੱਲ ਰਿਹਾ ਨਾ, ਹੁਣ ਕੋਈ ਸ਼ਹਿਰ ਨਹੀਂ ਜੇ ਨਿਕਲ ਰਹੀ। ਇਹ ਵੀ ਗੱਲ ਤਾਂ ਠੀਕ ਹੈ ਜਿਹੜਾ ਵਕਤ। ਤੇ ਗੋਬਰ ਤੋਂ ਇਹਨਾਂ ਨੂੰ ਇਹ ਮਸ਼ਵਰਾ ਜ਼ਰੂਰ ਦੇਣਾ ਚਾਹੀਦਾ ਸਾਰਿਆਂ ਨੂੰ ਕਿ ਗੈਸ ਬਣਾਓ। ਬਿਲਕੁਲ। ਪਿੰਡਾਂ ਦੇ ਵਿੱਚ ਲੋਕ ਨੇ 4-4 ਘਰ ਰਲ ਕੇ ਵੀ ਉਹ ਪਲਾਂਟ ਲਾ ਲੈਣ ਨਾ ਜੀ, ਤੇ ਮੇਰਾ ਖਿਆਲ ਹੈ ਉਹਨਾਂ ਕੋਲ ਗੈਸ ਨਹੀਂ ਮੁੱਕਦੀ। ਬਿਲਕੁਲ। ਅੱਗੇ ਤੇ ਦਰਖਤ ਹੈ, ਅਸੀਂ ਬੰਦਿਆਂ ਨੇ ਵੱਢ ਕੇ ਸਾੜ ਛੜੇ ਨੇ ਉਹ ਜਾਲਤ ਵਿੱਚ। ਜੀ, ਹੁਣ ਤੇ ਉਹ ਵੀ ਕੋਈ ਨਹੀਂ। ਜਾਲੋ ਤੇ ਮਜਬੂਰੀ ਵੀ। ਤੇ ਜਿਹੜਾ ਬੰਦੇ ਗੈਸ ਲੈਂਦੇ ਜੇ ਨਾ, ਤੁਸੀਂ ਕੈਲਕੂਲੇਸ਼ਨ ਕਰਕੇ ਲਿਆਓ ਤੇ ਇਸ ਟਾਈਮ ਜਿਹੜਾ 8 ਕਿਲੋ 10 ਕਿਲੋ ਦਾ ਸਿਲੰਡਰ ਮੈਂ 6000 ਦਾ ਭਰਿਆ ਜਾ ਹੋ ਗਿਆ ਹੈ, 5500 ਵੀ ਹੁਣ ਹੋਰ ਮਹਿੰਗਾ ਹੋ ਜਾਏ ਜਿਹੜਾ ਤੁਹਾਡੇ ਹਾਲਾਤ ਬਣੇ ਪਏ ਆਸੇ ਪਾਸੇ। ਇੱਕ ਕਾਰ ਦਾ ਉਹ ਇੱਕ ਲੱਗ ਜਾਂਦਾ ਹੈ। ਨਹੀਂ ਬ੍ਰਦਰ, ਜ਼ਿਆਦਾ 10 ਦਿਨ ਕੱਢਦੇ ਰਹੇ ਹੋ। ਨਹੀਂ, ਜਿਹੜੀ ਨਾਰਮਲ ਫੈਮਿਲੀ ਹੈ ਨਾ, ਸਿੰਗਲ, ਉਹ ਜਿਸ ਤਰ੍ਹਾਂ 1-2 ਬੰਦੇ ਹੀ ਹੋਣ ਤੇ 2 ਤੋਂ ਜ਼ਿਆਦਾ ਬੰਦੇ ਹੋਣ ਤਾਂ 4-6 ਦੀ ਕਮ ਸੇ family ਕਮ ਚੋਂ ਤੁਹਾਡੇ ਕੱਢ 2-3 ਸਿਲੰਡਰ ਯੂਜ਼ ਹੋ ਜਾਂਦੇ ਨੇ ਜੇ ਤੁਸੀਂ ਲੱਕੜੀ ਨਹੀਂ ਯੂਜ਼ ਕਰ ਰਹੇ ਹੋ ਤਾਂ। ਜੀ, ਉਹ ਹੁਣ ਤੁਸੀਂ ਐਵਰੇਜ ਕੱਢ ਕੇ ਲਿਆਓ ਨਾ ਤਾਂ ਤੁਹਾਡਾ 7 ਤੋਂ 10 ਲੱਖ ਰੁਪਏ ਖਰਚਾ ਆਉਂਦਾ ਪਲਾਂਟ ਤੇ। ਬਿਲਕੁਲ ਉਹਦੇ ਨਾਲ 3 ਘਰ ਜਿਹੜੇ ਨੇ ਉਹ ਈਜ਼ੀ ਗੈਸ ਚਲਾ ਸਕਦੇ ਨੇ। ਬਿਲਕੁਲ ਤੇ ਉਹ 10 ਲੱਖ ਲਾਓ ਤਾਂ ਸਾਲ 'ਚ ਪੂਰਾ ਹੋ ਜਾਂਦਾ। ਬਿਲਕੁਲ। ਲੇਕਿਨ ਸਾਡੇ ਬੰਦੇ ਇਸ ਪਾਸੇ ਜਾ ਨਹੀਂ ਰਹੇ ਹੀ ਹੈ। ਅਸੀਂ ਆ ਭੇਡ ਚਾਲ ਵਾਲੇ। ਤੇ ਮੈਂ ਹੁਣ ਸੋਚ ਰਿਹਾ ਮੈਂ ਜਾਣਾ ਤੇ ਇਨਸ਼ਾਅੱਲਾ ਆਪਣੇ ਡੇਰੇ ਤੇ ਜਿਹੜਾ ਨਾ ਉਹ ਲਵਾਨਾ ਤਾਂ ਕਿ ਬੰਦਿਆਂ ਨੂੰ ਰੀਸ ਆਏ। ਨਹੀਂ, ਬਿਲਕੁਲ, ਲੋਕਾਂ ਨੂੰ ਨਾਲੇ ਗਾਈਡ ਕਰੋ, ਦੱਸੋ ਉਹਨਾਂ ਨੂੰ ਕਿ ਭਈ ਇਹ ਪਹਿਲਾ ਕਦਮ ਔਖਾ ਹੁੰਦਾ, ਜਿਹੜਾ ਬੰਦਾ ਪਹਿਲਾਂ ਜਾਂਦਾ ਹੈ, ਪਿੱਛੇ ਆਉਣਾ ਸੁਖੱਲਾ ਹੈ। ਜਾਂ ਫਿਰ ਉਹ ਅੱਗੋਂ ਬੰਦਿਆਂ ਨੂੰ ਪਤਾ ਲੱਗ ਜਾਂਦਾ ਨਾ। ਜੀ ਅਸੀਂ ਆ ਕਿ ਸਾਨੂੰ ਇੱਕ ਚੀਜ਼ ਦਾ ਪਤਾ ਲੱਗ ਜਾਏ ਬਿਲਕੁਲ ਕਿ ਕੰਮ ਕਰ ਰਹੀ ਹੈ ਜਾਂ ਨਹੀਂ, ਜੀ, ਤੇ ਉਹਦਾ ਬੜਾ ਫਾਇਦਾ। ਫਿਰ ਜਿਹੜਾ ਗੋਬਰ ਉਹਦੇ ਵਿੱਚੋਂ ਹੋ ਕੇ ਆਉਂਦਾ ਨਾ, ਉਹ ਸੋਨਾ ਬਣ ਜਾਂਦਾ ਹੈ, ਉਹ ਖਾਦ ਦੇ ਤੌਰ ਤੇ ਬਹੁਤ ਅੱਛੀ ਚੀਜ਼ ਹੈ। ਕਿ ਗੈਸ ਨਿਕਲ ਜਾਂਦੀ ਹੈ ਔਰ Yeah. ਬਿਲਕੁਲ ਵੈਰੀ ਗੁੱਡ। ਉਹ ਬਹੁਤ ਅੱਛੀ ਚੀਜ਼ ਹੈ, ਉਹਦਾ ਆਈਡੀਆ ਨਹੀਂ ਬੰਦਿਆਂ ਨੂੰ। ਹੁਣ ਗਵਰਨਮੈਂਟ ਸਾਡੇ ਕੋਲ ਫ੍ਰੀ ਵੀ ਨਹੀਂ ਲੈਣ ਦਾ ਚੱਕਰ, ਫ੍ਰੀ ਕੀ ਉਹ ਸਾਡੇ ਕੋਲ ਪੈਸੇ ਲਾਂਦੀ ਹੈ। ਹੁਣ ਦੇਖੋ ਨਾ, ਇੱਕ ਬੰਦਾ ਨਾਰਮਲ, ਹੁਣ ਮੇਰੇ ਕੋਲ ਕਮ ਸੇ ਕਮ 10-12 ਡੰਗਰ ਨੇ ਤੇ ਮੇਰਾ ਤਾਂ ਰੋਜ਼ ਦਾ 300-400 ਬਣ ਗਿਆ ਨਾ। 350-400 ਰੁਪਏ ਦੇਣਾ, 400 ਰੁਪਇਆ ਰੋਜ਼ ਦਾ ਆ। ਠੀਕ ਹੈ, ਮੈਂ ਨੌਕਰ ਨੂੰ ਛੁੱਟੀ ਦੇ ਦੇਣਾ, ਇਹ ਪੱਠੇ ਲਿਆ ਕੇ ਪਾਣ ਕਰਨ ਤੇ ਗੋਬਰ ਲੈ ਜਾਣ ਕਰਨ। ਫਿਰ ਵੀ ਤੈਨੂੰ ਵਾਰਾ ਨਹੀਂ ਜੇ। ਨਹੀਂ, ਪੱਠੇ ਆਪਣੇ ਲਿਆ ਕੇ ਪਾਣ, ਫਿਰ ਜਿਹੜਾ ਗੋਬਰ ਲੈਣਾ। ਫਿਰ ਗੁਜ਼ਾਰਾ ਹੈ, ਫਿਰ ਗੁਜ਼ਾਰਾ। ਨਹੀਂ, ਮੈਂ ਪੱਠੇ ਥੋੜੀ ਦੇਣੇ ਨੇ ਕੱਢ ਕੇ। ਨਹੀਂ, ਫਿਰ ਗੁਜ਼ਾਰਾ ਹੋ ਸਕਦਾ ਹੈ। ਪੱਠੇ ਲੈ ਆਵਣ, ਲਿਆ ਕੇ ਉਹਨਾਂ ਦੀ ਖਾਤਰ ਕਰਨ, ਜਿਤਨੇ ਜ਼ਿਆਦਾ ਪਾਣਗੇ ਉਤਨਾ ਗੋਬਰ ਜ਼ਿਆਦਾ ਹੋਵੇਗਾ ਨੇ। ਬਿਲਕੁਲ। ਗੋਬਰ ਲੈ ਜਾਣ ਕਰਨ। ਪੈਸੇ ਤਾਂ ਮੈਂ ਨਹੀਂ ਦੇ ਸਕਦਾ, ਮੈਂ ਕਿ ਕੋਈ ਵੀ ਨਹੀਂ, ਇੱਕ ਐਵਰੇਜ ਕੋਈ ਵੀ ਬੰਦਾ ਨਹੀਂ ਦੇ ਸਕਦਾ, ਨਾ ਹੀ ਇਹ ਦੇਣਾ ਚਾਹੀਦਾ ਜੀ। ਔਰ ਸਾਡਿਆਂ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਇਹ ਲੱਗ ਜਾਂਦਾ, ਉਹ ਲੱਗ ਨਹੀਂ ਰਿਹਾ, ਬੈਕਅਪ ਹੋ ਗਏ ਨੇ, ਹੁਣ ਕਹਿੰਦੇ ਨੇ ਜੀ ਅਸੀਂ ਗੱਲ ਹੀ ਨਹੀਂ ਕੀਤੀ। ਹਾਲਾਂਕਿ ਗੱਲ ਤਾਂ ਹੋਈ ਹੈ ਨਾ। ਨਹੀਂ, ਗੱਲ ਹੋਈ ਹੈ ਹਰ ਪਾਸੇ। ਤੇ ਉਹ ਹੁਣ ਕੁਝ ਚੰਦ ਬੰਦੇ ਨਿਕਲੇ ਨੇ, ਇਤਜਾਜ ਕੀਤਾ ਨੇ, ਤਾਂ ਫਿਰ ਕਿਸੇ ਨੇ ਉਹਨਾਂ ਨੂੰ ਸਮਝਾਇਆ ਵੀ ਇਹ ਵੀ ਗਲਤ ਕਰ ਰਹੇ ਹੋ। ਸਹੀ ਗੱਲ ਹੈ। ਤੇ ਉਹ ਉਹਨਾਂ ਨੇ ਇਸ ਚੀਜ਼ ਤੋਂ ਬੈਕਅਪ ਹੋਏ ਨੇ ਜੀ। ਤੇ ਜਿਹੜੇ ਬੰਦੇ ਜ਼ਿਮੀਂਦਾਰ ਕੋਈ ਵੀ, ਉਹ ਗੁੱਜਰ ਕੀ ਹੋਣ ਦਾ, ਹਰ ਬੰਦੇ ਨੇ ਜਾਨਵਰ ਰੱਖੇ ਨੇ। ਮੈਂ ਤਾਂ ਵੈਸੇ ਸ਼ੁਗਰ ਮੇਰਾ ਕਰ ਸਾਂ। ਨਹੀਂ, ਅਸੀਂ ਮੱਝਾਂ ਵਾਲੇ ਮਸ਼ਹੂਰ ਆਏ ਤੇ ਕੋਈ ਸ਼ੱਕ ਨਹੀਂ, ਔਰ ਕੰਮ ਵੀ ਅੱਛਾ, ਕਿਹੜਾ ਬੁਰਾ ਕੰਮ ਹੈ। ਨਹੀਂ, ਗੁੱਜਰ ਨਹਾਉਣ ਤੇ ਕੈਮੀਕਲ ਵਾਲਾ ਦੁੱਧ ਪੀਣਾ ਸਾਰਿਆਂ ਨੇ। ਅੱਲਾ ਮਾਫ ਕਰੇ। ਬਿਲਕੁਲ। ਹੁਣ ਚਲੋ ਕੋਈ ਚੰਦ ਘਰ ਤੇ ਸਹੀ ਪੀ ਬੰਦੇ ਨੇ ਜੀ। ਤੇ ਕੰਮ ਵੀ ਅੱਛਾ, ਕਾਰੋਬਾਰ ਵੀ ਅੱਛਾ, ਜੇ ਕੋਈ ਧਿਆਨ ਨਾਲ ਕਰੇ ਤੇ। ਬਿਲਕੁਲ ਹਲਾਲ ਚੀਜ਼ ਦਾ ਕਾਰੋਬਾਰ, ਹਰ ਚੀਜ਼ ਜਿਹੜੀ ਹਲਾਲ ਦਾ ਕਰੋਗੇ ਉਹਦੇ ਬਰਕਤ ਵੀ ਹੈ ਔਰ ਫਾਇਦਾ ਵੀ ਹੈ। ਗੁੱਜਰ ਤੇ ਹਲਾਲ ਹੀ ਕਰਦੇ ਨੇ, ਅੱਗੂ ਵਿੱਚ ਜਿਹੜੇ ਲੈ ਕੇ ਜਾਂਦੇ ਨੇ ਉਹ ਪਾਣੀ ਪਾ ਲੈਂਦੇ ਨੇ, ਕੈਮੀਕਲ ਪਾ ਲੈਂਦੇ ਨੇ, ਉਹ ਫਿਰ ਉਹਨਾਂ ਦਾ ਮਸਲਾ। ਨਹੀਂ, ਇਹ ਜੀ ਵੇਖੋ ਤੁਹਾਡੇ ਕੰਮ ਤਾਂ ਕਲੀਅਰ ਹੈ ਨਾ, ਅੱਗੇ ਉਹ ਜਾਣੇ ਤੇ ਅੱਲਾ ਜਾਣੇ। ਫਿਰ ਜੀ ਠੀਕ ਹੈ, ਅਗਰ ਕੋਈ ਗੱਲ ਮਾੜੀ ਲੱਗੀ ਹੋਏ ਤੇ ਮਾਜ਼ਰਤ ਚਾਹੁੰਦੇ ਹਾਂ, ਲੇਕਿਨ ਸਾਰਿਆਂ ਨੂੰ ਸੋਚਣਾ ਚਾਹੀਦਾ ਇਸ ਚੀਜ਼ ਤੇ ਕਿ ਕੋਈ ਚੀਜ਼ ਅੱਛੀ ਨਹੀਂ। ਜੋ ਜ਼ਮੀਨਦਾਰ ਨਾਲ ਹੋ ਰਿਹਾ ਪਾਕਿਸਤਾਨ ਦੇ ਵਿੱਚ, ਉਹ ਜ਼ੁਲਮ ਹੋ ਰਿਹਾ। ਅਸੀਂ ਅੱਗੇ ਇੱਕ ਪ੍ਰੋਗਰਾਮ ਕੀਤਾ ਸੀ ਕਿ ਗੰਦਮ ਦਾ ਰੇਟ ਅੱਛਾ ਦੇ ਰਹੇ ਨੇ, ਉਹਦੇ ਤੇ ਇਨਸ਼ਾਅੱਲਾ ਅਗਲੇ ਵੀਲਾਗ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਕਿ ਕਰ ਕੀ ਰਹੇ ਨੇ ਰੇਟ ਅੱਛਾ ਦੇ ਕੇ। ਤੇ ਅਗਲਾ ਵਲਾਗ ਲਾਜ਼ਮੀ ਦੇਖਿਓ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਮਿਲਣੇ ਅਗਲੇ ਵੀਲਾਗ ਦੇ ਵਿੱਚ। ਚੈਨਲ ਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ, ਅਗਰ ਅੱਛਾ ਲੱਗੇ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਇਨਸ਼ਾਅੱਲਾ ਮਿਲਣੇ ਅਗਲੇ ਵੀਲਾਗ 'ਚ। ਅੱਲਾ ਹਾਫਿਜ਼।